ਕਿੱਥੋਂ ਆਏ ਤੁਸੀਂ? ਧੂੜਕੋਟ ਤੋਂ ਪਾਣੀ ਲੈਣ ਆਏ ਆ। ਕਿੰਨੇ ਕਿਲੋਮੀਟਰ ਆ ਧੂੜਕੋਟ ਇੱਥੋਂ? 16 ਕਿਲੋਮੀਟਰ ਹੈ। ਓਹੋ ਹੋ, ਤੇ ਡੇਲੀ ਆਉਣੇ ਹੋ? ਡੇਲੀ ਆਈ ਪਾਣੀ ਲੈਣ। ਸਾਰੇ ਪਿੰਡ ਦੇ ਲੋਕ ਆਉਂਦੇ ਆ? ਗੱਡੀ ਤੇ ਤੇਲ ਸਾੜ ਕੇ ਆਈਦਾ। ਕਿਹੜੀ ਗੱਡੀ? ਅੱਛਾ, ਗੱਡੀ ਤੇ ਆਏ ਹੋ ਤੁਸੀਂ। ਲਓ ਜੀ, ਦੇਖੋ ਹੁਣ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ ਕਿ ਮੈਂ ਜੋ ਬੋਲਦਾ ਹੋ ਸਕਦਾ ਮੈਂ ਵਧਾ ਚੜਾ ਕੇ ਗੱਲ ਕਰਾਂ, ਕਿਉਂਕਿ ਕੋਈ ਵੀ ਬੋਲਣ ਵਾਲਾ ਬੰਦਾ ਕਈ ਵਾਰੀ ਵੱਧ ਘੱਟ ਬੋਲਦਾ, ਲੇਕਿਨ ਤੁਹਾਡੇ ਸਾਹਮਣੇ ਜਿਹੜੇ ਸਾਡੇ ਵੀਰ ਜੀ ਬੈਠੇ ਆ ਉਹ ਦੱਸਦੇ ਆ ਕਿ ਡੇਲੀ ਅਸੀਂ ਕਾਰ ਤੇ ਆਉਣੇ ਆ। ਔਰ ਦੇਖੋ ਇਹ ਪੈਟਰੋਲ ਤੇ ਹੈ, ਔਰ ਪੈਟਰੋਲ ਕਿੰਨਾ ਮਹਿੰਗਾ, ਇਹ ਪਾਣੀ ਕਿੰਨੇ ਦੀ ਬੋਤਲ ਪੈਂਦੀ ਹੋਊ ਇਹਨਾਂ ਨੂੰ, ਇਹ ਬਹੁਤ ਜ਼ਿਆਦਾ ਸੋਚਣ ਦਾ ਵਿਸ਼ਾ ਹੈ। ਤੇ ਮੈਂ ਤਾਂ ਮਿਹਨਤੀ ਕਰਨੇ ਆ ਜਿੰਨੇ ਵੀ ਸਾਡੇ ਲੋਕ ਸਾਨੂੰ ਦੇਖਦੇ ਆ, ਗਾਂ ਤੋਂ ਗਾਂ ਤੁਸੀਂ ਇਸ ਵੀਡੀਓ ਨੂੰ ਵੀ ਭੇਜੋ ਤੇ ਲੋਕਾਂ ਨੂੰ ਦੱਸੋ ਕਿ ਦੋਸਤੋ ਮਰ ਜਾਾਂਗੇ, ਹਰ ਚੀਜ਼ ਬਿਨਾਂ ਆਪਾਂ ਸਾਰ ਲਾਂਗੇ, ਲੇਕਿਨ ਇਹ ਜਿਹੜਾ ਪੀਣ ਵਾਲਾ ਪਾਣੀ ਹੈ, ਪੀਣ ਵਾਲੇ ਪਰ ਜਿਸ ਤਰ੍ਹਾਂ ਸਮੁੰਦਰ ਹੁੰਦਾ, ਸਮੁੰਦਰ ਦੇ ਵਿੱਚ ਬਹੁਤ ਪਾਣੀ ਹੁੰਦਾ, ਲੇਕਿਨ ਅਗਰ ਇਨਸਾਨ ਨੂੰ ਉੱਤੇ ਤੇਹ ਲੱਗ ਜਾਵੇ ਤੇ ਉਹ ਪਾਣੀ ਭਰ ਕੇ ਪੀ ਨਹੀਂ ਸਕਦਾ ਬੁੱਕ, ਤੇ ਉਸ ਪਾਣੀ ਦਾ ਕੀ ਫਾਇਦਾ। ਸੋ ਅਗਰ ਸਾਡੇ ਪਾਣੀ ਫਸਲਾਂ ਨੂੰ ਤਾਂ ਲਾਉਣ ਵਾਸਤੇ ਪਾਣੀ ਮੰਨ ਲਓ ਮਿਲ ਜੂਗਾ, ਜੇ ਪੀਣ ਵਾਲਾ ਪਾਣੀ ਨਾ ਮਿਲਿਆ ਤੇ ਅਸੀਂ ਕਿੱਦਾਂ ਜਿੰਦੇ ਰਵਾਂਗੇ। ਇਹ ਸਾਡੇ ਦੋਸਤ ਹੈ, ਇਹ ਵੀ ਫਰੀਦਕੋਟ ਤੋਂ ਪਾਣੀ ਲੈਣ ਵਾਸਤੇ ਆਉਂਦੇ ਆ। ਬਾਈ ਜੀ ਦੱਸੋਗੇ ਤੁਸੀਂ ਪਾਣੀ ਬਾਰੇ ਕਿੰਨਾ ਚਿਰ ਤੋਂ ਲੈ ਕੇ ਆ ਰਹੇ ਹੋ? 6 ਮਹੀਨੇ ਹੋ ਗਏ। 6 ਮਹੀਨੇ ਤੋਂ ਪਾਣੀ ਲੈ ਕੇ ਜਾਂਦੇ ਹੋ ਤੁਸੀਂ। ਕਿੰਨੇ ਘਰਾਂ 'ਚ ਪਾਣੀ ਪਾ ਦਿੰਦੇ ਹੋ ਤੁਸੀਂ? ਸਾਡੇ 500 ਲੀਟਰ ਟੈਂਕੀ ਹੈ। ਅੱਛਾ, 8 ਗੇੜੇ। ਵਾਓ, 500 ਲੀਟਰ ਦੀ ਟੈਂਕੀ ਹੈ, 8 ਗੇੜੇ ਤੁਸੀਂ ਲਾਉਣੇ ਆ। ਤੇ ਫਰੀਦਕੋਟ 'ਚ ਤੁਹਾਡੇ ਹਿਸਾਬ ਨਾਲ ਕਿੰਨੇ ਕੁ ਮੋਟਰਸਾਈਕਲ ਤੇ ਜਿਹੜੇ ਆਪਣੇ ਤੁਹਾਡੇ ਨਾਲ ਦੇ ਸਾਥੀ ਆ ਜਿਹੜੇ ਪਾਣੀ ਲੈ ਕੇ ਘਰਾਂ 'ਚ ਪਹੁੰਚਾਉਂਦੇ? 45 ਤੋਂ 50 ਦੇ ਵਿੱਚੋਂ। 50 ਦੇ ਨੇੜੇ ਤੁਸੀਂ ਜਾਣਦੇ ਹੋ ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦੇ ਮੋਟਰਸਾਈਕਲ ਨੇ ਔਰ ਇਸ ਤਰ੍ਹਾਂ ਦੇ ਇਹਨਾਂ ਨੇ ਆਪਣਾ ਇੱਕ ਆਉਣਾ ਜਾਣਾ ਬਣਾਇਆ ਹੋਇਆ। ਤੇ ਤੁਸੀਂ ਕਿੰਨੇ ਪੈਸੇ ਲੈਂਦੇ ਹੋ ਫਿਰ ਘਰ ਦੇ ਵਿੱਚ? ਮਹੀਨੇ ਦੇ ਕਿੰਨੇ ਪੈਸੇ ਲੈਂਦੇ ਹੋ? ਡੇਲੀ ਲਈਦੇ 10 ਰੁਪਏ। ਅੱਛਾ, 10 ਰੁਪਏ ਪਾਣੀ ਦੇਈਦਾ। 20 ਲੀਟਰ 10 ਰੁਪਏ ਦਾ। ਸੋ ਡੇਲੀ ਪੈਸੇ ਲੈਣੇ ਆ ਤੁਸੀਂ। ਬਿਲਕੁਲ ਜੀ, ਬਹੁਤ ਚਿੰਤਾ ਦਾ ਵਿਸ਼ਾ ਜੀ। ਇਹਦੇ ਬਾਰੇ ਸਾਨੂੰ ਸਾਰਿਆਂ ਨੂੰ ਰਲ ਕੇ ਸੋਚਣਾ ਪਊਗਾ ਤੇ ਫੇਰ ਹੀ ਸਾਡੇ ਬੱਚਿਆਂ ਦਾ, ਆਉਣ ਵਾਲਿਆਂ ਦਾ ਜਿਹੜਾ ਭਵਿੱਖ ਉਹ ਕਿਸੇ ਪਾਸੇ ਲੱਗ ਸਕਦਾ। ਤੇ ਜੇ ਅਸੀਂ ਇਹ ਚੀਜ਼ ਦਾ ਖਿਆਲ ਨਾ ਕੀਤਾ ਤੇ ਫਿਰ ਅਸੀਂ ਮਾਰੇ ਗਏ, ਬਿਲਕੁਲ ਮਾਰੇ ਗਏ। ਸਰਕਾਰਾਂ ਨੂੰ ਜਗਾਉਣਾ ਪਊਗਾ, ਆਪਣੇ ਇਲਾਕੇ ਦੇ ਮੋਹਤਬਰ ਲੋਕਾਂ ਨੂੰ ਜਾਗਣਾ ਪਊਗਾ, ਪਿੰਡਾਂ ਦੇ ਲੋਕਾਂ ਨੂੰ ਜਾਗਣਾ ਪਊਗਾ। ਤੇ ਆ ਮੈਂ ਪਿੱਛੇ ਦੱਸਿਆ ਵੀ ਸੀ ਵੀ ਜਿਹੜੀ ਨਹਿਰ ਵੀ ਹੈ, ਜਿਹੜੀ ਨਹਿਰ ਦਾ ਪਾਣੀ ਹੈ, ਜਿਹੜਾ ਇੱਕ ਟਾਈਮ ਹੁੰਦਾ ਸੀਗਾ ਕਿ ਅਸੀਂ ਇਸ ਨਹਿਰ ਦੇ ਵਿੱਚ ਨਹਾਉਂਦੇ ਹੁੰਦੇ ਸੀਗੇ, ਇਸ ਨਹਿਰ ਦਾ ਪਾਣੀ ਪੀਂਦੇ ਹੁੰਦੇ ਸੀ, ਚਾਹ ਵੀ ਇਸ ਨਹਿਰ ਦੇ ਪਾਣੀ ਚੋਂ ਬਣਾਉਂਦੇ ਸੀ। ਲੇਕਿਨ ਅੱਜ ਤੁਸੀਂ ਸੋਚ ਵੀ ਨਹੀਂ ਸਕਦੇ, ਕਿਉਂਕਿ ਜਿੰਨਾ ਜਲੰਧਰ ਤੇ ਲੁਧਿਆਣੇ ਦਾ ਜਿੰਨੀ ਵੇਸਟੇਜ ਹੈ, ਜਿੰਨੇ ਨਾਲੇ ਆ, ਗੰਦੇ ਨਾਲੇ ਆ, ਉਹ ਸਾਰੇ ਇਹਨਾਂ ਨਹਿਰਾਂ ਦੇ ਵਿੱਚ ਪਾਏ ਜਾਂਦੇ ਆ। ਔਰ ਇਹਨਾਂ ਨਹਿਰਾਂ ਦੇ ਵਿੱਚ ਇਹੀਓ ਪਾਣੀ ਸਾਡੀਆਂ ਫਸਲਾਂ ਨੂੰ ਲੱਗਣਾ, ਇਹੀਓ ਸਾਡੇ ਪਸ਼ੂ ਪੀਂਦੇ ਆ, ਇਹੀਓ ਸਾਡਾ ਪਾਣੀ ਪੰਛੀ ਪੀਂਦੇ ਆ, ਔਰ ਇਹੀਓ ਮਜਬੂਰਨ ਵਸ ਪਾਣੀ ਸਾਨੂੰ ਪੀਣਾ ਪੈਂਦਾ। ਸੋ ਬਹੁਤ ਹੀ ਜ਼ਿਆਦਾ ਸੀਰੀਅਸ ਮਸਲਾ ਦੋਸਤੋ। ਇਸ ਮਸਲੇ ਦਾ ਆਪਾਂ ਸਾਰੇ ਲੋਕ ਹੱਲ ਕੱਢੀਏ ਤੇ ਵੱਧ ਤੋਂ ਵੱਧ ਲੋਕਾਂ ਤੱਕ ਇਸ ਗੱਲ ਨੂੰ ਪਹੁੰਚਾਓ, ਇੱਕ ਮੈਸੇਜ ਨੂੰ ਪਹੁੰਚਾਓ, ਤਾਂ ਕਿ ਉਹ ਦੇਖੋ ਕੈਂਟਰ ਜਾ ਰਿਹਾ ਹੈ, ਕੋਈ ਵੀ ਲੋਕ ਜਿਹੜੇ ਲੰਘਦੇ ਆ, ਹਰ ਇਨਸਾਨ ਇੱਥੋਂ ਪਾਣੀ ਦੀਆਂ ਬੋਤਲਾਂ ਭਰ ਕੇ ਲੈ ਕੇ ਜਾਂਦੇ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ, ਰਾਤ ਦੇ 12 ਵਜੇ ਤੱਕ ਇਹ ਕੰਮ ਚੱਲੀ ਜਾਂਦਾ, ਸਵੇਰੇ 4 ਵਜੇ ਫਿਰ ਸ਼ੁਰੂ ਹੋ ਜਾਂਦਾ। ਸੋ ਬਹੁਤ ਸੋਚਣ ਵਾਲੀ ਗੱਲ ਹੈ ਤੇ ਮੇਰੀ ਕੋਸ਼ਿਸ਼ ਹੈ ਕਿ ਇਸ ਮੁੱਦੇ ਨੂੰ ਵੱਧ ਤੋਂ ਵੱਧ ਚੱਕਿਆ ਜਾਵੇ। ਔਰ ਮੈਂ ਬਹੁਤ ਧੰਨਵਾਦ ਕਰਨਾ ਚਾਹੂੰਗਾ ਸਪੈਸ਼ਲੀ ਜਿੰਨਾ ਪ੍ਰੈਸ ਮੀਡੀਆ ਔਰ ਜਿੰਨੇ ਰੇਡੀਓ ਟੀਵੀ ਕੈਨੇਡਾ ਅਮਰੀਕਾ ਤੋਂ ਇੰਡੀਆ ਦੇ ਜਿੰਨੇ ਰੇਡੀਓ ਚੈਨਲ ਹੈ, ਸਾਰਿਆਂ ਨੇ ਇਸ ਗੱਲ ਦਾ ਜਿਹੜਾ ਉਹ ਸਾਥ ਦਿੱਤਾ ਮੇਰਾ ਔਰ ਇਸ ਗੱਲ ਨੂੰ ਲੋਕਾਂ ਤੱਕ ਪਹੁੰਚਾਇਆ। ਤੇ ਮੈਨੂੰ ਲੱਗਦਾ ਕਿ ਕੁਝ ਨਾ ਕੁਝ ਹੱਲ ਇਹ ਚੀਜ਼ ਦਾ ਲਾਜ਼ਮੀ ਹੋਊਗਾ। ਇਸ ਆਸ ਦੇ ਨਾਲ ਤੁਹਾਡੇ ਤੋਂ ਆਗਿਆ ਚਾਹਣਾ ਜੀ। ਥੈਂਕ ਯੂ ਵੈਰੀ ਮਚ।